ਅਸੀਂ ਇਸ ਟਾਈਮ ਜਨਾਬ ਜਿੱਥੇ ਬੈਠੇ ਹਾਂ ਇਸ ਹਵੇਲੀ ਦਾ ਨਾਂ ਹੈ ਹਵੇਲੀ ਸਰਦਾਰ ਜਵਾਲਾ ਸਿੰਘ ਸੰਧੂ। ਤੇ ਇਹ ਬਾਰਡਰ ਬੈਲਟ ਦੇ ਨਾਲ ਆਖਰੀ ਪਿੰਡ ਪੜਾਣਾ ਬਰਕੀ ਰੋਡ ਤੇ ਉੱਤੇ ਆਖਰੀ ਪਿੰਡ ਪੜਾਣਾ, ਉੱਥੇ ਅਸੀਂ ਬੈਠੇ ਹਾਂ। ਉੱਥੇ ਆ ਹਵੇਲੀ ਸਰਦਾਰ ਜਵਾਲਾ ਸਿੰਘ ਸੰਧੂ ਵਾਕਿਆ। ਜਵਾਲਾ ਸਿੰਘ ਸੰਧੂ ਜੀ ਸਾਡੇ ਨਾ 4 ਫਾਦਰ ਸਨ ਜੀ, ਵੱਡੇ ਪੜਦਾਦਾ ਸਨ ਜੀ। ਯਾਨੀ ਜਿੱਥੋਂ ਸਾਡਾ ਸ਼ਜਰਾ ਨਸਬ ਸ਼ੁਰੂ ਹੁੰਦਾ ਨਾ, ਪੈਡੀਗਰੀ ਜਾਂ ਫੈਮਿਲੀ ਟਰੀ, ਉਹ ਸਰਦਾਰ ਜਵਾਲਾ ਸਿੰਘ ਸੰਧੂ ਤੋਂ ਸਟਾਰਟ ਹੁੰਦਾ ਹੈ। ਤੇ ਅਸੀਂ ਉਹਨਾਂ ਦੀ 8ਵੀਂ ਨਸਲ ਦੇ ਵਿੱਚੋਂ ਹਾਂ ਜੀ, ਜਵਾਲਾ ਸਿੰਘ ਸੰਧੂ ਜੀ। ਅੱਜ 17th ਸੈਂਚੁਰੀ ਵਿੱਚ ਨਾ ਬਿਲਡ ਹੋਈ ਸੀ, 17th ਸੈਂਚੁਰੀ ਦੇ ਵਿੱਚ ਨਾ ਬਣਾਈ ਗਈ ਸੀ। ਤੇ ਜਵਾਲਾ ਸਿੰਘ ਸੰਧੂ ਨਾ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਨਾ ਮਿਲਟਰੀ ਕਮਾਂਡਰ ਸਨ, ਸਿਪਾਹ ਸਲਾਰ ਸਨ ਜਾਂ ਗਵਰਨਰ ਜਨਰਲ ਕਹਿ ਲਓ। ਜਦੋਂ ਉਹਨਾਂ ਨੇ ਇੱਥੇ ਰੂਲ ਕੀਤਾ ਨਾ, ਆਣ ਕੇ ਫਤਿਹ ਕੀਤਾ ਪੰਜਾਬ ਨੂੰ, ਤੇ ਉਹਨਾਂ ਦਾ ਜਿੰਦੀ ਕਮਾਂਡ ਕਰਦੇ ਪਏ ਸਨ ਸਾਡੇ ਪੜਦਾਦਾ ਸਰਦਾਰ ਜਵਾਲਾ ਸਿੰਘ ਸੰਧੂ ਸਾਹਿਬ ਕਰਦੇ ਪਏ ਸਨ। ਤੇ ਉਹਨਾਂ ਨੂੰ ਆ ਨਾ ਸਟੇਟ, ਉਹਨਾਂ ਨੂੰ ਆ ਰੈਜ਼ੀਡੈਂਸ, ਉਹਨਾਂ ਨੂੰ ਆ ਕਿਲਾ ਨਾਲ ਅਲਾਟ ਕੀਤਾ ਗਿਆ ਸੀ। ਬਿਲਕੁਲ ਜੀ, ਉਹਨਾਂ ਦੇ ਨਾਲ ਸਨ ਜੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਨੂੰ ਕਮਾਂਡ ਕਰਦੇ ਪਏ ਸਨ। ਜਿੰਨੇ ਮਫੀਦ ਮਸ਼ਵਰੇ ਦਿੰਦੇ ਸਨ ਜਾਂ ਜੋ ਵੀ ਜੰਗ ਦੇ ਵਿੱਚ ਜੋ ਅੱਛੇ ਤੋਂ ਅੱਛਾ ਮਸ਼ਵਰਾ ਸੀ, ਉਹ ਸਰਦਾਰ ਜਵਾਲਾ ਸਿੰਘ ਸੰਧੂ ਦੇ ਉਹਨਾਂ ਦੀ ਫੈਮਿਲੀ ਮੈਂਬਰਸ ਦੇ। ਬਿਲਕੁਲ ਜੀ, ਐਗਜ਼ੈਕਟ ਤੁਸੀਂ ਬਿਲਕੁਲ 16 ਨੇ ਸਹੀ ਗੱਲ ਕੀਤੀ ਹੈ, ਕਿਉਂਕਿ ਇਹਨਾਂ ਨੂੰ ਲਕਬ ਵੀ ਲਾਈਨਸ ਆਫ ਪੰਜਾਬ ਉਦੋਂ ਹੀ ਦਿੱਤਾ ਸੀਗਾ, ਇੱਕ ਪੰਜਾਬ ਦਾ ਸ਼ੇਰ ਸੀ। ਕਿਉਂਕਿ ਇਹਨਾਂ ਨੇ ਜਿੰਨੇ ਕਬਜ਼ਾ ਗਰੁੱਪ ਤੇ ਕਬਜ਼ਾ ਮਾਫੀਆ ਸੀ ਉਸ ਟਾਈਮ, ਜਾਂ ਜਿੰਨੇ ਵੀ ਬੈਡ ਸ਼ੀਪ ਸਨ, ਬਲੈਕ ਸ਼ੀਪ, ਉਹਨਾਂ ਨੂੰ ਭਜਾਇਆ ਸੀ ਇੱਥੋਂ ਪੰਜਾਬ ਵਿੱਚੋਂ, ਤੇ ਆਪ ਰੂਲ ਕਰਕੇ ਇੱਥੇ ਫਤਿਹ ਹਾਸਿਲ ਕੀਤੀ ਸੀ। ਨਹੀਂ ਜੀ, ਬਲੱਡ ਇਜ਼ ਬਲੱਡ, ਲਹੂ ਹੁੰਦਾ ਹੈ ਜੀ। ਤੇ ਆਹ ਤੇ ਫਖਰ ਹੈ ਜੀ ਸਾਨੂੰ, ਅੱਜ ਤੱਕ ਵੀ ਸਾਡੀਆਂ ਕਿਤਾਬਾਂ ਨਿਊਜ਼ਪੇਪਰ ਇੰਟਰਨੈਟ ਦੇ ਵਿੱਚ ਹੈ ਨੇ, ਕਿਉਂਕਿ ਅਸੀਂ ਹੈਗੇ ਹਾਂ ਲਾਈਨਸ ਆਫ ਪੰਜਾਬ ਦੀ ਲੜੀ ਦੇ ਵਿੱਚੋਂ। ਸਰਦਾਰ ਜਵਾਲਾ ਸਿੰਘ ਜੀ ਦੇ ਕਮਾਂਡਰ ਸਨ, ਉਹਨਾਂ ਦੀ ਲੜੀ 'ਚੋਂ। ਤੋ ਜਿੰਨਾ ਪੰਜਾਬੀ ਦੀ ਮਿਸਾਲ ਹੈ ਨਾ ਕਿ ਹੀਰਾ 100 ਸਾਲ ਵੀ ਕਾਲਜ ਰਿਹਾ, ਹੀਰਾ ਹੀ ਰਹਿਣਾ। ਤੇ ਸਾਡੇ ਸਰਦਾਰ ਭਲਾ ਮੁੱਕ ਵੀ ਗਏ ਨੇ, ਮਰਖਾ ਵੀ ਗਏ ਨੇ, ਲੇਕਿਨ ਹੈ ਮਿਲਟਰੀ ਕਮਾਂਡਰ ਸਨ। ਤੇ ਉਹਨਾਂ ਦਾ ਹਜੇ ਵੀ ਝੰਡਾ ਲੱਗਾ ਹੈ ਜੀ ਪੂਰਾ। ਉਹਨਾਂ ਦਾ ਅਜੇ ਵੀ ਬੈਕਗਰਾਊਂਡ ਤੋਂ ਪਸੇ ਮੰਜ਼ਰ ਜਾਓ ਤਾਂ ਉਹਨਾਂ ਦਾ ਪੂਰਾ ਨਾਂ ਦਬਦਬਾ ਰੋਬ ਦਬਦਬਾ ਕਾਇਮ ਦੈਮ। ਜਵਾਲਾ ਸਿੰਘ ਸੰਧੂ ਜਿਹਦੇ ਸਾਡੇ ਵੱਡੇ ਸਨ, ਤੇ ਮਹਾਰਾਜਾ ਰਣਜੀਤ ਸਿੰਘ ਨਾ ਇੱਕ ਫੌਜ ਦੇ ਕਮਾਂਡਰ ਤੇ ਇੱਕ ਮਤਲਬ ਰੂਲਰ ਦੇ ਨਾਲ ਨਾ ਇੱਕ ਫੈਮਿਲੀ ਮੈਂਬਰ ਵੀ ਸਨ। ਉਹ ਹਮ ਜ਼ੁਲਫ ਸਨ, ਸਾਂਢੂ ਸਨਾਬ ਰਾਣੀ ਜਿੰਦਾ ਦੀ ਜਿਹਦੀ ਭੈਣ ਨੇ, ਉਹ ਸਰਦਾਰ ਜਵਾਲਾ ਸਿੰਘ ਸੰਧੂ ਦੀ ਘਰ ਵਾਲੀ ਸੀ, ਉਹਨਾਂ ਦੀ ਬੀਵੀ ਸੀ, ਮਿਸਿਸ ਸੀ। ਤੇ ਉਹਦੇ ਨਾਲ ਇਹਨਾਂ ਦੀ ਇੱਕ ਰਿਸ਼ਤੇਦਾਰੀ ਵੀ ਸੀ। ਤੇ ਦੂਜਾ ਇਹਨਾਂ ਦਾ ਜਿੰਨਾ ਮਾਸਟਰ ਮਾਈਂਡ ਸਨ, ਇਹਨਾਂ ਦੀ ਫੌਜ ਦਾ ਕਮਾਂਡ ਕਰਦੇ ਸਨ, ਜਾਂ ਜੋ ਇਹਨਾਂ ਨੂੰ ਹਿੰਟਸ ਦਿੰਦੇ ਸਨ ਜਾਂ ਮਸ਼ਵਰੇ ਦਿੰਦੇ ਸਨ, ਨਸੀਹਤਾਂ ਕਰਦੇ ਸਨ, ਸਰਦਾਰ ਜਵਾਲਾ ਸਿੰਘ ਸੰਧੂ ਕਰਦੇ ਸਨ। ਤੇ ਬਹੁਤ ਅਤਬਾਰੀ ਬੰਦੇ ਸਨ ਇਹਨਾਂ ਦੇ ਜਰਨੈਲ। ਤੇ ਮਹਾਰਾਜਾ ਲਾਈਨਸ ਆਫ ਪੰਜਾਬ ਜਿਹਦੇ ਰਣਜੀਤ ਸਿੰਘ, ਇਹਨਾਂ ਦੇ ਮਸ਼ਵਰੇ ਤੋਂ ਬਗੈਰ ਆਪਣੀ ਫੌਜ ਨੂੰ ਹਿਲਾਉਂਦੇ ਵੀ ਨਹੀਂ ਸਨ। ਤੇ ਜਿੱਥੇ ਵੀ ਜਾਂਦੇ ਸਨ ਜਾਂ ਫਤਿਹ ਹਾਸਲ ਹੁੰਦੀ ਸੀ, ਇਹਨਾਂ ਦੀ ਮਰਹੂਨੇ ਮਿੰਨਤ ਹੁੰਦੀ ਸੀ ਜੀ। ਮਹਾਰਾਜਾ ਰਣਜੀਤ ਸਿੰਘ ਦੇ ਦੌਰ ਤੋਂ ਪਹਿਲੋਂ ਦੀ ਚੱਲੀ ਆ ਰਹੀ ਹੈ। ਉਸ ਤੋਂ ਬਾਅਦ ਕਿਉਂਕਿ ਸਟੇਟ ਹੋਰ ਉਹਨਾਂ ਨੂੰ ਅਲਾਟ ਕਰ ਦਿੱਤੀ ਗਈ ਸੀ, ਕਿਉਂਕਿ ਆ ਜਿਹਦੇ ਸਰਦਾਰ ਨੇ ਨਾ ਪੜਾਣੀਆਂ, ਆ ਜੱਦੀ ਪੁਸ਼ਤੀ ਇੱਥੋਂ ਦੇ ਨੇ। ਜਿੰਦਾ ਪੜਾਣਾ ਪਿੰਡ ਹੈ ਨਾ ਜੀ, 600 ਸਾਲ ਦੀ ਤਾਰੀਖ ਦੱਸਦੀ। 600 ਸਾਲ ਪਹਿਲੋਂ ਗੁੱਜਰ ਕੌਮ ਆ, ਉਹਨਾਂ ਦੀ ਗੋਦ ਹੈ ਪੜਾਣਾ। ਗੁੱਜਰਾਂ ਨੇ ਆਣ ਕੇ ਆਬਾਦ ਕੀਤਾ ਸੀ। ਦੈਨ ਇੱਥੇ ਆਣ ਕੇ ਨਾ ਸਰਦਾਰ ਆ ਗਏ ਸਨ। ਸਰਦਾਰਾਂ ਨੇ ਇੱਥੇ ਆਪਣੀ ਜਾਇਦਾਦ ਖਰੀਦੀ, ਮਹੱਲਾਤ ਬਣਾਏ। ਤੇ ਫਿਰ ਜਦੋਂ ਮਹਾਰਾਜਾ ਰਣਜੀਤ ਸਿੰਘ ਆਇਆ, ਫਿਰ ਉਹਨੇ ਮਜ਼ੀਦ ਇਹਨਾਂ ਨੂੰ ਜ਼ਮੀਨਾਂ ਅਲਾਟ ਕੀਤੀਆਂ ਇੱਥੇ, ਕਿਉਂਕਿ ਉਹਨਾਂ ਨੇ ਫਤਿਹ ਹਾਸਿਲ ਕੀਤੀ ਸੀ। ਉਹਨਾਂ ਨੂੰ ਨਾਮ ਕਰਾਮ ਦਿੱਤੇ, ਉਹਨਾਂ ਨੂੰ ਕਿਲਾ ਬਣਾ ਕੇ ਦਿੱਤਾ। ਤਾਂ ਸਟੇਟ ਉਦੋਂ ਅਲਾਟ ਕੀਤੀ ਆ। ਜੱਦੀ ਪੁਸ਼ਤੀ ਸਰਦਾਰਾਂ ਦਾ ਪਿੰਡ ਹੈ ਜੀ ਪੜਾਣਾ। ਤੇ ਬਿਲਕੁਲ ਜੀ ਤਬਾਰੀ ਬੰਦਾ ਹਮੇਸ਼ਾ ਖਰਾ ਤੇ ਹੁੰਦਾ ਹੈ, ਸੱਚਾ ਹੁੰਦਾ ਹੈ। ਤੇ ਆ ਉਹਨਾਂ ਦੀ ਜੀ ਇੱਕ ਦੋਸਤੀ ਦੀ ਕਹਿ ਸਕਦੇ ਜੀ ਇੱਕ ਮਿਸਾਲ ਬੜੀ ਨਾ ਪੁਰਤਕਾਬਾਲ ਤੇ ਆਲਾ ਕਿਸਮ ਦੀ ਦੱਸੀ ਨਾ ਜੀ। 1839 ਦੇ ਵਿੱਚ ਨਾ ਹੋਈ ਹੈ ਸਰਦਾਰ ਜਵਾਲਾ ਸਿੰਘ ਦੀ ਜਿਹਦੀ ਡੈਥ ਹੈ ਨਾ, 18th ਸੈਂਚੁਰੀ ਦੇ ਵਿੱਚ ਹੋਈ ਹੈ, ਜਿਹਦੀ ਅਕੋਰਡਿੰਗ ਟੂ ਵੱਡਿਆਂ ਸੁਣਦੇ ਆ ਰਹੇ ਹਾਂ ਤੇ ਅਦਰ ਹਿਸਟਰੀਜ਼ ਦੀ ਬੁੱਕ ਵਿੱਚ ਅਸੀਂ ਪੜ੍ਹਦੇ ਆ ਰਹੇ ਹਾਂ। ਆ ਜੀ ਮੇਰੇ ਜਿਹਦੇ ਰੀਅਲ ਪੜਦਾਦਾ ਜੀ ਸਨ ਨਾ, ਉਹਨਾਂ ਦਾ ਨਾਂ ਸੀ ਸਰਦਾਰ ਹਰਚਰਨ ਸਿੰਘ ਸੰਧੂ। ਤੇ ਪੜਾਣਾ ਨਾ ਬਿਫੋਰ ਪਾਰਟੀਸ਼ਨ ਡਿਸਟ੍ਰਿਕਟ ਅੰਮ੍ਰਿਤਸਰ, ਜ਼ਿਲ੍ਹਾ ਅੰਮ੍ਰਿਤਸਰ ਦਾ ਤੇ ਜ਼ਿਲ੍ਹਾ ਲਾਹੌਰ ਦਾ ਨਾ ਦਾਰੁਲ ਖਿਲਾਫਾ ਹੁੰਦਾ ਸੀ, ਹਕੂਮਤ ਦਾ ਅੱਡਾ ਹੁੰਦਾ ਸੀ ਮੇਨ ਆ। ਠੀਕ ਹੈ। ਉੱਥੇ ਅਦਾਲਤੀ ਨਿਜ਼ਾਮ ਸੀ। ਤੇ ਮੇਰੇ ਜਿਹਦੇ ਪੜਦਾਦਾ ਜੀ ਸਨ ਨਾ, ਔਰਨੀ ਮੈਜਿਸਟ੍ਰੇਟ ਸਨ, ਬੜੇ ਪੜ੍ਹੇ ਲਿਖੇ ਸਨ ਉਸ ਜ਼ਮਾਨੇ 'ਚ। ਤੇ ਹਜ਼ਰਤ ਸ਼ੇਖ ਸਾਦੀ ਰਹਿਮਤੁल्लाह ਅਲੈਹ ਵਲੀਉल्लाह ਨੰਗੇ ਨੇ ਜੀ ਮੁਸਲਮਾਨਾਂ ਦੇ ਸਾਡੇ ਅਲਹਮਦੁਲਿल्लाह। ਉਹਨਾਂ ਦੀਆਂ ਕਿਤਾਬਾਂ ਸਨ ਗੁਲਸਤਾਨ ਬੋਸਤਾਨ। ਉਹਨਾਂ ਦਾ ਇੰਗਲਿਸ਼ ਵਿੱਚ ਨਾ ਟਰਾਂਸਲੇਟ ਤਰਜਮਾ ਪੜ੍ਹਦੇ ਸਨ, ਤੇ ਨਾਲ ਹੋਲੀ ਕੁਰਾਨੇ ਪਾਕ ਦਾ ਤਰਜਮਾ ਪੜ੍ਹਦੇ ਸਨ। ਤੇ ਉਹ ਪੜ੍ਹ ਕੇ ਨਾ ਇੰਸਪਾਇਰ ਹੋਏ ਨੇ, ਉਹਨਾਂ ਦੀ ਦਿਲ ਲੱਗੀ ਹੋ ਗਈ ਕਿ ਇੱਕ ਐਸਾ ਪੁਰਕਸ਼ਿਸ਼ ਇਸਲਾਮ ਦਾ ਦੀਨ ਹੈ, ਇਹਦੇ 'ਚ ਕਨਵਰਟ ਹੋਣਾ ਚਾਹੀਦਾ। ਤੇ 1942 ਦੇ ਵਿੱਚ ਨਾ ਸਾਡੇ ਪੜਦਾਦਾ ਜੀ ਤੇ ਉਹਨਾਂ ਦੀ ਮਿਸਿਸ ਯਾਨੀ ਪੜਦਾਦੀ ਜੀ ਤੇ ਦਾਦਾ ਜੀ ਇੱਕ ਭਾਈ, ਉਹ 7 ਸਾਲ ਦੇ ਸਨ। ਤੇ ਉਹਨਾਂ ਨੇ ਇਸਲਾਮ ਕਬੂਲ ਕੀਤਾ ਸੀ ਬਾਦਸ਼ਾਹੀ ਮਸਜਿਦ ਵਿੱਚ ਜਾ ਕੇ। ਰਮਜ਼ਾਨੁਲ ਮੁਬਾਰਕ ਦਾ ਮਹੀਨਾ ਸੀ ਜਦੋਂ ਇਸਲਾਮ ਕਬੂਲ ਕੀਤਾ ਸੀ ਉਹਨਾਂ ਨੇ। ਤੇ ਪੜਦਾਦਾ ਜੀ ਦਾ ਨਾਂ ਸਰਦਾਰ ਹਰਚਰਨ ਸਿੰਘ ਸੰਧੂ ਤੋਂ ਹੋ ਗਿਆ ਸੀ ਸਰਦਾਰ ਨਸਰੁੱਲਾ ਸੰਧੂ। ਤੇ ਜਿਹਦੀ ਸਾਡੀ ਪੜਦਾਦੀ ਸੀ, ਉਹਨਾਂ ਦਾ ਨਾਂ ਸੀ ਬੀਬੀ ਗੁਲਾਮ ਚੰਨਨ ਕੌਰ। ਮੁਸਲਮਾਨ ਨਾਂ ਉਹਨਾਂ ਦਾ ਹੋ ਗਿਆ ਸੀ ਬੀਬੀ ਗੁਲਾਮ ਫਾਤਮਾ। ਤੇ ਜਿਹਦੇ ਸਾਡੇ ਦਾਦਾ ਜੀ, ਉਹਨਾਂ ਦਾ ਸਿੱਖੀ ਨਾਂ ਸੀ ਸਰਦਾਰ ਖਜ਼ਾਨ ਸਿੰਘ ਸੰਧੂ। ਜਦੋਂ ਉਹਨਾਂ ਦੀ ਉਮਰ 6-7 ਸਾਲ ਸੀ, ਮੁਸਲਮਾਨ ਹੋਏ, ਉਹਨਾਂ ਦਾ ਨਾਂ ਹੋ ਗਿਆ ਸਰਦਾਰ ਅਮਾਨੁੱਲਾ ਸੰਧੂ। ਤੇ 1942 ਸਾਡਾ ਪੜਦਾਦਾ ਪੜਦਾਦੀ ਤੇ ਦਾਦੇ ਨੇ ਮੁਸਲਮਾਨ ਹੋਏ ਸਨ, ਇਸਲਾਮ ਕਬੂਲ ਕੀਤਾ ਸੀ।
ਤੇ ਬਾਕੀ ਉਹਨਾਂ ਦੇ ਜਿੰਨੇ ਭਰਾ ਸਨ ਭੈਣਾਂ ਸਨ ਪੜਦਾਦੇ ਦੇ ਭੈਣ ਭਰਾਵਾਂ ਸ਼ਰੀਕਾ ਬਰਾਦਰੀ ਸਾਰਾ ਇੰਡੀਆ ਹੀ ਹੈ, ਹੁਣ ਵੀ ਇੰਡੀਆ ਹੀ ਹੈ ਤੇ ਸਾਰੇ ਸਿੱਖ ਨੇ ਜੀ। ਵੱਡਿਆ ਦੱਸਦੇ ਨੇ ਜੀ ਪਹਿਲਾ ਹੀ ਰਮਜ਼ਾਨ ਸੀ ਤੇ ਰੋਜ਼ੇ ਦੀ ਹਾਲਤ ਵਿੱਚ ਨਾ ਸਾਡੇ ਪੜਦਾਦਾ ਜੀ ਦੀ ਡੈਥ ਹੋਈ ਸੀ ਤੇ ਜਦੋਂ ਫੌਤ ਹੋਏ ਨਾ ਤੇ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਆਪਸ ਵਿੱਚ ਨਾ ਟਕਰਾਅ ਹੋ ਗਿਆ ਕਿ ਸਿੱਖ ਕਹਿੰਦੇ ਨੇ ਅਸੀਂ ਮੜੀ ਬਣਾਉਣੀ ਸਾੜਨਾ ਹੈ, ਲੇਕਿਨ ਮੁਸਲਮਾਨਾਂ ਨੇ ਇੱਥੇ ਸਟੈਂਡ ਲੈ ਲਿਆ ਤੇ ਬਾਦਸ਼ਾਹੀ ਮਸਜਿਦ ਹਜ਼ਾਰਾਂ ਲੱਖਾਂ ਦੁਨੀਆ ਦੇ ਸਾਹਮਣੇ ਇਸਲਾਮ ਕਬੂਲ ਕੀਤਾ ਤੇ ਜਿੰਦਾ ਬੰਦਾ ਮੁਸਲਮਾਨ ਹੁੰਦਾ ਉਹਦੀ ਗਰੇਵ ਕਬਰ ਬਣਦੀ ਹੈ। ਲਿਹਾਜ਼ਾ ਫਿਰ ਇੱਥੇ ਫੌਜ ਆਈ ਬਕਾਇਦਾ ਪੁੱਛਿਆ ਦੱਸਿਆ ਫਿਰ ਉਹਨਾਂ ਦੀ ਕਬਰ ਬਣੀ ਹੈ ਸਾਡੇ ਪੜਦਾਦਾ ਜੀ ਦੀ। ਫਿਰ ਇੱਕ ਟਰਨੋਰ ਹੈ ਜਿੰਦਾ 5 ਸਾਲ ਦਾ 1947 42 ਤੋਂ 47 ਤੱਕ ਮੁਸਲਮਾਨ ਆਪਣੀ ਬਰਸੀ ਮਨਾਉਂਦੇ ਸਨ ਕੁਰਾਨ ਪਾਕ ਪੜ੍ਹ ਕੇ, ਜਾਣੀ ਕਿ ਸਾਡੇ ਪੜਦਾਦੀ ਤੇ ਦਾਦਾ ਜੀ ਤੇ ਜਿੰਦੇ ਉਹਨਾਂ ਦੇ ਹਨ ਭੈਣ ਭਰਾ ਆਣ ਕੇ ਇੱਥੇ ਗੁਰੂ ਗ੍ਰੰਥ ਤੇ ਜੋ ਆਪਣੀਆਂ ਇਬਾਦਤਾਂ ਕਬਰ ਤੇ ਕਰਦੇ ਸਨ ਉਹ ਕਰਦੇ ਰਹੇ ਨੇ। ਦੈਨ ਫਿਰ ਜਦੋਂ 1947 ਹੋਈ ਉਹ ਟੱਬਰ ਦਾਦਾ ਜੀ ਦੇ ਜਿੰਦੇ ਦੂਜੇ ਭਰਾ ਸਨ ਤੇ ਭੈਣਾਂ ਸਨ ਉਧਰ ਚਲੇ ਗਏ ਤੇ ਸਾਡਾ ਪੜਦਾਦਾ ਜੀ ਤੇ ਪੜਦਾਦੀ ਜਾਨ ਇੱਧਰ ਰਹਿ ਗਏ ਪਾਕਿਸਤਾਨ ਦੇ। ਬਿਲਕੁਲ ਜੀ ਸਾਡਾ ਰਾਬਤਾ ਹੈਗਾ ਜੀ ਫੇਸਬੁੱਕ WhatsApp ਤੇ ਇਸ ਤੋਂ ਇਲਾਵਾ ਜੋ ਹਰ 6 ਮਹੀਨੇ ਬਾਅਦ ਸਾਲ ਬਾਅਦ ਹੁੰਦੇ ਨੇ। ਸਾਡੇ ਦਾਦਾ ਜੀ ਦਾ ਦਾਦੀ ਜੀ ਦਾ ਦੇਹਾਂਤ ਹੋਇਆ ਸੀ, ਡੈਥ ਹੋਈ ਸੀ, ਫੌਤ ਹੋਏ ਸਨ ਤੋਂ ਆਏ ਸਨ ਦੋਵੇਂ ਤਿਉਹਾਰਾਂ ਤੇ ਜੀ ਇੱਥੇ ਤੇ ਕੋਈ ਖੁਸ਼ੀ ਦਾ ਤਿਉਹਾਰ ਹੁੰਦਾ ਫਿਰ ਵੀ ਸਾਨੂੰ ਜੁਆਇਨ ਕਰਦੇ ਨੇ। ਨਾ ਵੀ ਹੋਵੇ ਤਾਂ ਓਵਰਹਾਲ ਹਰ ਸਾਲ ਬਾਅਦ 6 ਮਹੀਨੇ ਬਾਅਦ 3 ਮਹੀਨੇ ਬਾਅਦ ਕੋਈ ਨਾ ਕੋਈ ਜੀ ਆਉਂਦਾ ਜਾਂਦਾ ਰਹਿੰਦਾ ਜੀ। ਸਾਡਾ ਮਿਲਨ ਜੁਲਨ ਪੂਰਾ ਕਾਇਮ ਦੈਮ ਹੈ ਇੱਥੇ ਜੀ। ਸਾਡੇ ਜਿਹਦੇ ਦਾਦਾ ਜੀ ਦੇ ਭਰਾ ਸਨ ਇੱਕ ਸਰਦਾਰ ਪ੍ਰਿਥੀਪਾਲ ਸਿੰਘ ਸੰਧੂ, ਉਹ ਜਾ ਕੇ ਇੰਡੀਆ ਵਿੱਚ ਵੀ ਉਹਨਾਂ ਨੂੰ ਬੜੀਆਂ ਜ਼ਮੀਨਾਂ ਅਲਾਟ ਕੀਤੀਆਂ ਗਈਆਂ ਨੇ ਤੇ ਲਾਰਡ ਮੇਅਰ ਹੋਏ ਸਨ ਜੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪੂਰੇ ਦੇ। ਉਹ ਆਏ ਸਨ ਜੀ ਵਿਦ ਆਪਣੀ ਫੈਮਿਲੀ। ਉਸ ਤੋਂ ਬਾਅਦ ਉਹਨਾਂ ਦੇ ਬੱਚੇ ਸੀ ਬਿਫੋਰ ਕਰੋਨਾ, ਜਦੋਂ ਦਾ ਕਰੋਨਾ ਆਇਆ ਨਾ ਅੱਜ ਤੋਂ 1.5-2 ਸਾਲ ਪਹਿਲਾਂ, ਕਿਉਂਕਿ ਹੁਣ ਤੇ ਕੋਈ 1.5 ਸਾਲ ਹੋਇਆ ਕੋਈ ਨਹੀਂ ਆਇਆ ਕਿਉਂਕਿ ਇਮੀਗ੍ਰੇਸ਼ਨਾਂ ਬੰਦ ਨੇ। ਉਸ ਤੋਂ ਪਹਿਲਾਂ ਉਹਨਾਂ ਦੇ ਬੇਟੇ ਸਰਦਾਰ ਗੁਲਬਦਨ ਸਿੰਘ ਸੰਧੂ ਆਏ ਸਨ ਜੀ, ਉੱਥੇ ਕੋਈ ਮਹੀਨਾ 1.5 ਮਹੀਨਾ ਪਾਕਿਸਤਾਨ ਵਿੱਚ ਰਹਿ ਕੇ ਗਏ ਨੇ। ਤੇ ਇਸ ਤੋਂ ਇਲਾਵਾ ਸਾਡੇ ਹੋਰ ਕੈਨੇਡਾ ਤੋਂ ਅਮਰੀਕਾ ਤੋਂ ਹੋਰ ਸ਼ੰਜਨ ਕੰਟਰੀ ਜਿੱਥੇ ਜਿੱਥੇ ਸਾਡੇ ਵੱਡੇ ਸੈੱਟ ਨੇ ਨਾ ਉਹ ਹੁੰਦੇ ਨੇ। ਇਸ ਤੋਂ ਇਲਾਵਾ ਮਮਦੋਟ, ਅਬੋਹਰ, ਚੰਡੀਗੜ੍ਹ ਸਾਹਿਬ, ਫਤਿਹਗੜ੍ਹ ਸਾਹਿਬ, ਅੰਮ੍ਰਿਤਸਰ, ਦਿੱਲੀ ਤੇ ਜਿੱਥੇ ਜਿੱਥੇ ਸਾਡਾ ਕੋਈ ਨਾ ਕੋਈ ਜੀ ਹੈ ਕੋਈ ਨਾ ਕੋਈ ਹੁੰਦਾ ਜਨਾਬ ਸਾਨੂੰ ਮਿਲ ਕੇ ਆਪਣੇ ਕਿਲੇ ਨੂੰ ਆਪਣੀ ਧਰਤੀ ਨੂੰ। ਜੀ ਸਾਡੇ ਜਿਹਦਾ ਸਭ ਤੋਂ ਜੀ ਉਹ ਪਹਿਲੇ ਨੇ ਸਾਡੇ ਦਾਦਾ ਜੀ ਦੇ ਫਸਟ ਕਜ਼ਨ ਸਨ ਜੀ ਲੈਫਟੀਨੈਂਟ ਜਨਰਲ ਸਰਦਾਰ ਗੁਰਦਿਆਲ ਸਿੰਘ ਸੰਧੂ ਇੰਡੀਅਨ ਆਰਮੀ ਵਿੱਚ। ਉਹਨਾਂ ਨੂੰ ਵੀਲ ਚੱਕਰ ਵੀ ਮਿਲਿਆ ਹੈ, ਇੰਡੀਅਨ ਆਰਮੀ ਦੇ ਲੈਫਟੀਨੈਂਟ ਜਨਰਲ ਰਿਟਾਇਰ ਹੋਏ ਨੇ। ਅੱਗੇ ਉਹਨਾਂ ਦੇ ਬੇਟੇ ਨੇ ਜੀ ਸਰਦਾਰ ਗੁਰਪ੍ਰੀਤ ਸਿੰਘ ਸੰਧੂ ਪੜਾਨੀਆਂ, ਚੰਡੀਗੜ੍ਹ ਦੇ ਵਿੱਚ ਉਹਨਾਂ ਦੀ ਰਿਹਾਇਸ਼ ਹੈ, ਲੈਂਡ ਲਾਰਡ ਬੰਦੇ ਨੇ, ਬੜੇ ਖਾਂਦੇ ਪੀਂਦੇ ਤੇ ਪੂਰੇ ਭਾਰ ਵਾਲੇ। ਉਸ ਤੋਂ ਬਾਅਦ ਸਰਦਾਰ ਪ੍ਰਿਥੀਪਾਲ ਸੰਧੂ ਸਾਡੇ ਦਾਦਾ ਜੀ ਦੇ ਜਿੰਦੇ ਭਰਾ ਸਨ, ਉਹਨਾਂ ਦੇ ਮੁੰਡੇ ਨੇ ਜੀ ਇੱਕ ਉੱਥੋਂ 12 ਟਲਾ ਕਰਕੇ ਆਏ ਨੇ, ਬੜੇ ਤਗੜੇ ਵਕੀਲ ਨੇ ਉਸ ਯੂਨੀਅਨ ਦੇ, ਫਤਿਹਗੜ੍ਹ ਸਾਹਿਬ ਕੋਰਟ 'ਚ ਹੁੰਦੇ ਨੇ, ਸਰਦਾਰ ਗੁਲਕਰਨ ਸਿੰਘ ਸੰਧੂ ਪੜਾਨੀਆਂ। ਇੱਕ ਉਹਨਾਂ ਦੇ ਭਾਈ ਨੇ ਸਰਦਾਰ ਗੁਲਬਦਨ ਸਿੰਘ ਸੰਧੂ ਪੜਾਨੀਆਂ। ਇਸ ਤੋਂ ਇਲਾਵਾ ਸਰਦਾਰ ਨਿਰਮਲਜੀਤ ਸਿੰਘ ਸੰਧੂ, ਸਰਦਾਰ ਰਮਨਦੀਪ ਸਿੰਘ ਸੰਧੂ ਐਂਡ ਅਦਰ ਬੇਤਹਾਸ਼ਾ ਨੇ ਜੀ ਜਿਨ੍ਹਾਂ ਦੇ ਨਾਮ ਲਈਏ ਦੇ। ਬਿਲਕੁਲ ਜੀ, ਕਿਉਂਕਿ ਸਾਡਾ ਮੇਨ ਹੈ ਨਾ, ਸਿਆਣੇ ਕਹਿੰਦੇ ਨੇ ਜੀ ਕਿੱਲੇ ਦੇ ਸਿਰ ਤੇ ਜ਼ੋਰ ਲੱਗਦਾ ਹੈ ਤੇ ਸਾਡਾ ਸਮਝੋ ਜਿੰਨਾ ਕਿੱਲਾ ਨਾ ਕੋਈ 3-4 ਹਜ਼ਾਰ ਜੀ ਸ਼ਰੀਕਾ ਬਰਾਦਰੀ ਸਾਰਾ ਇੰਡੀਆ ਦੇ ਵਿੱਚ ਆ ਤੇ ਅੱਗੋਂ ਉਹਨਾਂ ਦੀਆਂ ਵਿਆਹਾਂ ਸ਼ਾਦੀਆਂ ਕੁੜੀਆਂ ਮੁੰਡੇ ਨਸਲ ਨਾਲ ਅੱਗੇ ਪੂਰੇ ਸ਼ੰਜਨ ਕੰਟਰੀਜ਼ ਦੇ ਵਿੱਚ ਜਿੰਦਾ ਸਪੇਨ, ਇਟਲੀ, ਫਰਾਂਸ, ਜਰਮਨੀ ਤੇ ਜਿੰਦੇ ਸਭ ਤੋਂ ਜ਼ਿਆਦਾ ਨੇ USA ਅਮਰੀਕਾ ਦੇ ਵਿੱਚ ਤੇ ਕੈਨੇਡਾ ਵੀ ਸਾਡੇ ਬਹੁਤ ਜ਼ਿਆਦਾ ਰਿਸ਼ਤੇਦਾਰ ਨੇ। ਇਸ ਤੋਂ ਇਲਾਵਾ ਨਿਊਜ਼ੀਲੈਂਡ ਵਿੱਚ, ਡੈਨਮਾਰਕ ਵਿੱਚ ਤੇ ਜਿੰਨੇ ਵੀ ਕੋਈ ਗਲਫ ਕੰਟਰੀਜ਼ ਵਿੱਚ, ਦੁਬਈ ਵੀ ਸੈਟਲਡ ਨੇ। ਅੱਛਾ ਜੀ, ਜੋ ਜਵਾਲਾ ਸਿੰਘ ਦੀ ਵਫਾਤ ਹੋਈ ਸੀ ਨਾ, ਫੌਤ ਹੋਏ ਸਨ 1835 ਦੇ ਵਿੱਚ ਸਾਡੇ ਵੱਡੇ, ਤੇ ਉਹਨਾਂ ਦੀ ਇੱਥੇ ਨਾ ਆਖਰੀ ਰਸੂਮਾਤ ਜਿੰਨੀਆਂ ਵੀ ਹੁੰਦੀਆਂ ਨੇ ਭੋਗ ਦਾ ਲਾ ਲਵੋ ਜਾਂ ਉਹਨਾਂ ਨੂੰ ਜਲਾਉਣ ਦਾ ਸਮਾਧੀ ਮੜੀ, ਉਹਨਾਂ ਦੀ ਇੱਥੇ ਪੜ੍ਹਾਣੀ ਬਣੀ ਸੀ। ਤੇ 1947 ਤੇ 1965 ਦੀ ਦਿਹਾਈ ਤੱਕ ਇੱਥੇ ਕਾਇਮ ਦੈਮ ਉਹਨਾਂ ਦਾ ਇੱਕ ਟੀਲਾ ਸਮਾਧ ਰਹੀ ਸੀ। ਫਿਰ ਜਦੋਂ ਇੰਡੀਅਨ ਆਰਮੀ ਨੇ ਇੱਥੇ ਕਬਜ਼ਾ ਕੀਤਾ ਜਾਂ ਐਸੀ ਮੂਵਮੈਂਟ ਰਹੀ, ਸਾਡਾ ਟੱਬਰ ਕੋਈ ਸ਼ਹਿਰ ਸ਼ਿਫਟ ਹੋ ਗਿਆ ਸੀ, ਫਿਰ ਇੱਥੇ ਲੋਕਲ ਕਮਿਊਨਿਟੀ ਨੇ ਨਾ ਇੱਟਾਂ ਉੱਥੋਂ ਖਾੜ ਲਈਆਂ, ਮਿੱਟੀ ਪੁੱਟ ਲਈ, ਯਾਨੀ ਕਿ ਨਾ ਜੀ ਅਸਾਰ ਹੈ ਨੇ ਉੱਥੇ ਸਮਾਧ ਦੇ ਮੜੀ ਦੇ, ਲੇਕਿਨ ਉਸ ਜਿੰਜ ਪ੍ਰੋਪਰ ਇੱਕ ਮੋਨੂਮੈਂਟ ਹੁੰਦਾ ਹੈ ਜਾਂ ਉਹ ਨਹੀਂ। ਪਾਕਿਸਤਾਨੀ ਸਾਈਡ ਤੇ ਸਾਡੀ ਲੈਂਡਸ ਨੇ, ਬਾਗਾਤ ਨੇ, ਉੱਥੇ ਉਹਨਾਂ ਦੀ ਵਸੀਅਤ ਸੀ ਕਿ ਮੈਨੂੰ ਉੱਥੇ ਜਨਾਬ ਮੇਰੀ ਸਮਾਧ ਬਣਾਉਣਾ ਉੱਥੇ, ਕਿਉਂਕਿ ਉਹ ਬੜਾ ਹਸੀਨ ਨਜ਼ਾਰਾ ਸੀ ਉੱਥੇ ਬਾਗਾਤ ਦਾ, ਖੁਸ਼ਬੂਆਂ ਆਲੇ ਦੁਆਲੇ, ਨਹਿਰਾਂ, ਟੂਲ ਲੱਗੇ ਸਨ, ਕੂਏ ਸਨ, ਤੇ ਉੱਥੇ ਉਹਨਾਂ ਦੀ ਖੁਆਇਸ਼ ਸੀ ਉੱਥੇ ਉਹਨਾਂ ਦੀ ਸਮਾਧ ਅਜੇ ਵੀ ਨਿਸ਼ਾਨ ਮੌਜੂਦ ਨੇ ਜਨਾਬ। ਉਹ ਆ ਕੇ ਸਾਡੇ ਜਿੰਦੇ ਦਾਦਾ ਜੀ ਸਨ ਨਾ ਤੇ ਕੋਈ 200-300 ਅਫਰਾਦ ਪੜਾਣੇ ਦੇ ਇੱਥੇ ਹਵੇਲੀ ਆਣ ਕੇ ਨਾ ਪਨਾਹ ਲੈ ਲਈ ਸੀ। ਤੇ ਜਦੋਂ ਇੰਡੀਅਨ ਸਿੱਖ ਜਾਂ ਹਿੰਦੂ ਇੱਥੇ ਹੁੰਦੇ ਸਨ ਨਾ ਜੀ, ਕੋਈ ਮਾਰ ਲੁੱਟਣ ਜਾਂ ਕੋਈ ਮਾਲ ਦਾ ਐਸਾ ਕੋਈ ਮਿਸਬਿਹੇਵ ਕਰਨ, ਤੇ ਸਾਡੇ ਦਾਦਾ ਜੀ ਉੱਤੋਂ ਰਾਈਫਲ ਚਲਾਉਂਦੇ ਸਨ, ਗੋਲੀ ਮਾਰਦੇ ਸਨ। ਤੇ ਉਹ ਜਦੋਂ ਵਾਪਸ ਜਾਂਦੇ ਸਨ ਉਹਨਾਂ ਨੇ ਜਾ ਕੇ ਨਾ ਆਪਣੀ ਇੰਡੀਅਨ ਆਰਮੀ ਨੂੰ ਦੱਸਿਆ ਕਿ ਉੱਥੇ ਨਾ ਕੋਈ ਪਾਕਿਸਤਾਨੀ ਫੌਜ ਬੈਠੀ ਹੋਈ ਹੈ। ਫਿਰ ਉਹ ਆਪਣਾ ਪੂਰਾ ਸਕਾਡ ਲੈ ਕੇ, ਜੀਆ ਜੰਤ ਲੈ ਕੇ ਨਾ ਆਪਣੇ ਰੇਂਜਰ BSF ਵਾਲੀ ਇੰਡੀਅਨ ਜਿਹਦੀ ਆਰਮੀ ਸੀ ਇੱਥੇ ਆਏ ਨੇ। ਉਹਨਾਂ ਨੇ ਐਲਾਨ ਕੀਤਾ ਕਿ ਆਪਣੇ ਆਪ ਨੂੰ ਸਲੈਂਡਰ ਕਰ ਦਿਓ ਔਰ ਨਹੀਂ ਡੇਗ ਦਿਆਂਗੇ, ਲੇਕਿਨ ਉਹਨਾਂ ਨੇ ਫਿਰ 1-2 ਇੱਥੇ ਹਿੱਟ ਕੀਤੇ ਨੇ, ਬੰਬਾਰੀ ਕੀਤੀ ਹੈ
ਫਿਰ ਉਹ ਅਰੈਸਟ ਹੋ ਗਏ ਸਨ ਦਾਦਾ ਜੀ ਨਾਲ 250-300 ਜਾਣਾ ਸੀ 1965 ਦੀ ਜੰਗ ਦੇ ਵਿੱਚ ਜੀ। ਮੇਰਾ ਨਾ ਬੜਾ ਦਿਲੀ ਖੁਆਇਸ਼ ਹੈ ਕਿ ਜਾਣਾ ਹੋਏ, ਲੇਕਿਨ ਮੈਂ 2 ਦਫਾ ਇਨਵੀਟੇਸ਼ਨ ਲੈਟਰ ਰਿਸਪੌਂਸ ਲੈਟਰ ਵੀ ਆਏ ਨੇ, ਮੇਰੇ ਪਾਸਪੋਰਟ ਤੇ ਵੀਜ਼ੇ ਵੀ ਸਪੈਂਚ ਹੋਏ ਨੇ ਜੀ, ਜਿੰਦਾ ਲੀਗਲ ਹੁੰਦਾ, ਲੇਕਿਨ ਐਂਡ ਟਾਈਮ ਨੇ ਇੱਕ ਐਸਾ ਵਹਿਮ ਕਹਿ ਲੋ ਜਾਂ ਐਸਾ ਕਹਿ ਲੋ ਕਿ ਮਿਸਬਿਹੇਵ ਕਿ ਯਾਰ ਨਹੀਂ ਜਾਣਾ, ਕੀ ਕਰਨਾ ਹੈ, ਉਹ ਅਨਫੋਰਚੂਨੇਟਲੀ ਨਾ ਸਾਡਾ ਨਹੀਂ ਜਾਣਾ ਹੋਇਆ। ਲੇਕਿਨ ਇਨਸ਼ਾਅੱਲਾ ਹੁਣ ਜਦੋਂ ਹੀ ਨਾ ਇੱਕ ਦਿਲੀ ਤਮੰਨਾ ਹੈ ਕਿ ਆਪਣਾ ਉਹ ਵੀ 4 ਫਾਦਰਸ ਨੇ ਸਾਡੇ, ਲਹੂ ਦਾ ਸਾਡਾ ਰਿਸ਼ਤਾ ਹੈ, ਬਲੱਡ ਦਾ ਹੈਗਾ ਰਿਸ਼ਤਾ ਹੈ, ਤੇ ਇਨਸ਼ਾਅੱਲਾ ਜਦੋਂ ਆ ਕਰੋਨਾ ਪੈਂਡੈਮਿਕ ਆ ਵਬਾ ਤੋਂ ਜਾਨ ਛੁੱਟਦੀ ਨਾ ਸਾਡੀ ਪੂਰੇ ਪਾਕਿਸਤਾਨੀਆਂ ਦੀ ਤੇ ਪੂਰੀ ਦੁਨੀਆ ਦੀ, ਇਨਸ਼ਾਅੱਲਾ ਤਾਲਾ ਅਸੀਂ ਦਿਲੀ ਤਮੰਨਾ ਹੈ ਕਿ ਅਸੀਂ ਇੰਡੀਆ ਜਾ ਕੇ ਵੇਖੀਏ ਆਪਣਾ ਉਹ ਵੀ ਨਿਜ਼ਾਮ, ਵੇਖੀਏ ਕਿ ਕਿਹੋ ਜਿਹੇ ਲੋਕ ਨੇ, ਕਿੰਜ ਰਹਿੰਦੇ ਨੇ, ਉਹਨਾਂ ਦਾ ਵੀ ਲਾਈਫ ਸਟਾਈਲ ਵੇਖੀਏ, ਉਹਨਾਂ ਦਾ ਵੀ ਰਹਿਣ ਸਹਿਣ ਦਾ ਤਰੀਕਾ ਜ਼ਰਾ ਵੇਖੀਏ। ਇੰਦੀ ਜੀ ਕਹਿ ਸਕਦੇ ਜੇ ਹੁਣ ਕੋਈ 30-40 ਸਾਲਾਂ ਤੋਂ ਨਾ ਵਿਗੜੀ ਹੋਈ ਹੈ, ਕਿਉਂਕਿ 1965 'ਚ ਇੱਕ ਪੂਰਾ ਸ਼ਾਹਕਾਰ ਸੀ, ਇੱਕ ਰੋਬ ਦਬਦਬਾ ਸੀ, ਇਹਦਾ ਪੂਰੀ ਚਮਕ ਦਮਕ ਹੁੰਦੀ ਸੀ। ਫਿਰ 65 ਦੀ ਜੰਗ 'ਚ ਨਾ ਇੰਡੀਅਨ ਆਰਮੀ ਨੇ ਬਰਕੀ ਤੱਕ ਇਲਾਕਾ ਕਬਜ਼ੇ 'ਚ ਕਰ ਲਿਆ ਸੀ। ਫਿਰ ਜਦੋਂ ਇੰਡੀਅਨ ਫੌਜ ਤੇ ਇੰਡੀਅਨ ਜਿਹਦੀ ਲੋਕਲ ਕਮਿਊਨਿਟੀ ਸੀ, ਉਹਨਾਂ ਨੇ ਫਿਰ ਇਹਦੇ ਬੂਹੇ, ਖਿੜਕੀਆਂ, ਦਰਵਾਜ਼ੇ, ਬੋਰ, ਦਰਖਤ ਤੇ ਰੇਲ ਕਿਸਮ ਦੀਆਂ ਵੈਰੀ ਐਕਸਪੈਂਸਿਵ ਪੇਂਟਿੰਗਾਂ ਇੱਥੇ ਲੱਗੀਆਂ ਹੁੰਦੀਆਂ ਸਨ, ਨਕੂਸ਼ ਸਨ ਬੜੇ, ਉਹ ਖੱਗ ਕੇ ਪੁੱਟ ਕੇ ਲੈ ਗਏ ਸਨ ਇੱਥੋਂ ਜੀ। ਕਿਉਂਕਿ ਇੱਥੇ ਜਿਹਦੀ ਲੱਕੜੀ ਇਸਤੇਮਾਲ ਹੋਈ ਨਾ ਸੰਦਲ ਤੇ ਦਿਆਰ ਦੀ ਲੱਕੜੀ ਹੋਈ ਹੈ, ਜਿਹਦੀ ਬੜੀ ਮਹਿੰਗੀ ਤਰੀਨ ਤੇ ਵਿਦਆਊਟ ਪਰਮਿਟ ਨਹੀਂ ਮਿਲਦੀ, ਉਹਦਾ ਪਰਮਿਟ ਲਾਇਸੈਂਸ ਲੈਣਾ ਪੈਂਦਾ ਲਾਉਣ ਲਈ ਵੀ ਤੇ ਕੱਟਣ ਲਈ ਵੀ। ਤੇ ਉਹਨਾਂ ਨੇ ਫਿਰ ਇੰਜ ਸਮਝਿਆ ਜੀ ਮਾਲੇ ਮੁਫਤ ਦਿਲੇ ਬੇਰਹਿਮ, ਤੇ ਫਿਰ ਦਰਵਾਜ਼ੇ, ਖਿੜਕੀਆਂ ਸਾਰਾ ਕੁਛ ਨਾ ਪੁੱਟ ਪੱਟ ਕੇ ਲੈ ਗਏ ਸਨ। ਕਿਉਂਕਿ ਨੇਸ਼ਨ ਕੌਮ ਨਾ ਆਪਣੇ ਵਿਰਸੇ ਤੋਂ ਪਹਿਚਾਨੀ ਜਾਂਦੀ ਹੈ, ਤੇ ਅਸੀਂ ਅੱਗੇ ਵੀ ਜੀ ਬੜੇ ਨਿਊਜ਼ ਚੈਨਲਾਂ ਤੇ ਨੈਸ਼ਨਲ ਇੰਟਰਨੈਸ਼ਨਲ ਮੀਡੀਆ ਤੇ ਵਲੋਗਰਾਂ ਦੇ ਥਰੂ, ਪ੍ਰਿੰਟ ਮੀਡੀਆ ਦੇ ਜ਼ਰੀਏ, ਸੋਸ਼ਲ ਮੀਡੀਆ ਦੇ ਜ਼ਰੀਏ ਹਕੂਮਤ ਬਾਲਾ ਨੂੰ ਤੇ ਹਕੂਮਤ ਵਕਤ ਨੂੰ ਨਾ ਬੜਾ ਝੰਜੋੜਿਆ ਉਹਨਾਂ ਦੇ ਜ਼ਮੀਰ ਨੂੰ ਕਿ ਤੁਹਾਡਾ ਵਿਰਸਾ ਹੈ, ਲਾਹੌਰ ਦਾ ਨਹੀਂ ਬਲਕਿ ਪੂਰੇ ਪਾਕਿਸਤਾਨ ਦਾ, ਪੰਜਾਬ ਦਾ ਵਿਰਸਾ। ਇਹੋ ਜੀ ਬਿਲਡਿੰਗ ਕਿਤੇ ਕਿਤੇ ਨਹੀਂ ਹੈ, ਸਿਰਫ ਆ ਵਾਹਦ ਪੰਜਾਬ ਵਿੱਚ ਇੱਕ ਐਸਾ ਮੋਨੂਮੈਂਟ ਹੈ ਜਿਹਦਾ ਏਕੜ 8 ਕਨਾਲ ਦੇ ਉੱਤੇ ਮਹੀਤ ਤੇ ਇੱਥੇ ਇਸ ਤੋਂ ਬਾਅਦ ਕਾਮਰਾਨ ਲਸ਼ਾਰੀ ਸਾਹਿਬ ਨੇ, ਬੜੇ ਬੰਦੇ ਗੁੱਡ ਨੇ, ਨਰ ਬੰਦੇ ਨੇ, ਡੀਜੀ ਵਾਲਟ ਸਿਟੀ ਲਾਹੌਰ ਅਥਾਰਟੀ ਨੇ, ਤੇ ਨਾਲ ਉਹਨਾਂ ਦੇ ਆਰਕੀਓਲੋਜੀ ਡਿਪਾਰਟਮੈਂਟ ਦੇ ਬੰਦਿਆਂ ਨੇ 2-3 ਦਫਾ ਇੱਥੇ ਵਿਜ਼ਿਟ ਕੀਤੇ ਨੇ। ਇੱਥੋਂ ਦੀਆਂ ਕੋਟੇਸ਼ਨਾਂ, ਇੱਥੋਂ ਦੇ ਜਿੰਨੇ ਵੀ ਆਪਣੇ ਨਕਸ਼ੇ ਬਣਾ ਕੇ ਲੈ ਗਏ ਨੇ, ਤੇ ਉਹ ਹੋਪਫੁਲ ਅਸੀਂ ਉਮੀਦ ਕਰਨੇ ਆ ਕਿ ਉਹ ਕੋਈ ਬਜਟ ਐਲੋਕੇਟ ਕਰਨ ਇੱਥੇ, ਕੋਈ ਵਿਰਸੇ ਨੂੰ ਇੱਥੇ ਬਚਾਉਣ, ਕਿਉਂਕਿ ਇਹ ਵਿਰਸਾ ਬਚੇਗਾ ਤੇ ਇਲਾਕਾ ਵੀ ਪ੍ਰਮੋਟ ਹੋਏਗਾ, ਇੱਥੇ ਰੋਡਸ, ਸੜਕਾਂ ਬਣਨਗੀਆਂ, ਰੋਜ਼ਗਾਰ ਦੇ ਮੌਕੇ ਮਿਲਣਗੇ, ਤੇ ਜਿੰਦਾ ਟੂਰਿਜ਼ਮ ਹੈ ਨਾ ਸਾਡਾ ਫਿਰਨ ਤੁਰਨ ਦਾ, ਸੈਰੋ ਸਿਆਹਤ ਦਾ ਇੱਕ ਇਕਨੋਮੀ ਵੀ ਵਧੇਗੀ ਪੂਰੇ ਪਾਕਿਸਤਾਨ ਦੀ। ਇੱਥੇ ਵਿਜ਼ਟਰ ਆਉਣਗੇ, ਸਿੱਖ ਅੱਗੇ ਵੀ ਹੁੰਦੇ ਨੇ ਲੇਕਿਨ ਇਸ ਤੋਂ ਹੋਰ ਦੂਨੇ ਚੂਨੇ ਆਉਣਗੇ ਵਿਜ਼ਟਰ, ਸਾਫ਼ ਇਮੇਜ ਕ੍ਰੀਏਟ ਹੋਏਗਾ। ਤੇ ਅਸੀਂ ਹੋਪਫੁਲ ਉਮੀਦ ਕਰਦੇ ਹਾਂ ਕਿ ਹਕੂਮਤ ਵਕਤ ਜਿੰਦੀ ਹਕੂਮਤ ਬਾਲਾ ਕੁਝ ਸੋਚੇ ਇਹਦੇ ਬਾਰੇ, ਕੋਈ ਬਜਟ ਐਲੋਕੇਟ ਕਰੇ ਇਹਨੂੰ, ਇੱਕ ਸ਼ਾਹਕਾਰ ਨੂੰ ਫਿਰ ਉਸੇ ਹਾਲਤ ਵਿੱਚ ਰਿਸਟੋਰ ਤੇ ਪ੍ਰੀਜ਼ਰਵ ਕਰੇ। ਮੈਂ ਜਨਾਬ ਤੁਹਾਡੇ ਚੈਨਲ ਦੇ ਤਵੱਸਲ ਨਾਲ, ਤੁਹਾਡੇ ਤਵੱਸਲ ਨਾਲ ਕਿ ਤੁਸੀਂ ਸਾਡੀ ਆਵਾਜ਼ ਬਣੇ ਹੋ, ਉਹਦਾ ਸ਼ੁਕਰੀਆ ਅਦਾ ਕਰ। ਇਸ ਤੋਂ ਬਾਅਦ ਮੈਂ ਆਪਣੇ ਜੀ ਜਿੰਦੇ ਸੀਐਮ ਨੇ, ਚੀਫ ਮਿਨਿਸਟਰ ਨੇ ਪੰਜਾਬ ਦੇ ਸਰਦਾਰ ਉਸਮਾਨ ਅਹਿਮਦ ਬੁਜ਼ਦਾਰ ਸਾਹਿਬ, ਤੇ ਜਿੰਦੇ ਪ੍ਰਧਾਨ ਮੰਤਰੀ ਨੇ, ਵਜ਼ੀਰ ਆਜ਼ਮ ਨੇ, ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਇਮਰਾਨ ਖਾਨ ਨਿਆਜ਼ੀ ਸਾਹਿਬ, ਅਸੀਂ ਉਹਨਾਂ ਨੂੰ ਵੀ ਇੱਕ ਨਾ ਮੈਸੇਜ ਆ ਦੇਣਾ ਚਾਹ ਰਹੇ ਹਾਂ, ਇਲਤਮਾਸ ਕਰਦੇ ਹਾਂ, ਰਿਕਵੈਸਟ ਕਰਦੇ ਹਾਂ, ਮਿੰਤ ਤਰਲਾ ਪਾਉਂਦੇ ਹਾਂ ਕਿ ਇੱਕ ਨਾ ਸਾਡੇ ਪੂਰੇ ਪੰਜਾਬ ਦਾ ਇੱਕ ਹੈਰੀਟੇਜ ਵਿਰਸਾ, ਇੱਕ ਇਹਨੂੰ ਪ੍ਰੀਜ਼ਰਵ ਕੀਤਾ ਜਾਏ, ਇਹਨੂੰ ਰਿਸਟੋਰ ਕੀਤਾ ਜਾਏ। ਕਿਉਂਕਿ ਆ ਇੱਕ ਤੁਸੀਂ ਆ ਨਾ ਸਮਝੋ ਕਿ ਇੱਕ ਢਾਂਚਾ ਖਲੋਤਾ ਹੈ ਜਾਂ ਇੱਟਾਂ ਦੀ ਬਿਲਡਿੰਗ ਹੈ ਨਾ, ਇਹਦੇ ਜਦੋਂ ਤੁਸੀਂ ਪਸ ਮੰਜ਼ਰ ਜਾਂਦੇ ਜੇ ਨਾ ਬੈਕਗਰਾਉਂਡ ਅੱਜ ਤੋਂ 400 ਸਾਲ ਪਹਿਲੋਂ, ਤੇ ਤੁਸੀਂ ਜਦੋਂ ਮਾਈਂਡ ਬਲੋਇੰਗ ਆਪਣੇ ਆਪ ਨੂੰ ਸੋਚਦੇ ਨਾ ਆਪਣੇ ਜ਼ਿਹਨੀ ਤਖੱਲੁਆਤ ਦੇ ਵਿੱਚ ਕਿ ਯਾਰ ਕੀ ਚੀਜ਼ ਸੀ, ਤੇ ਉਦੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਕੀ ਇੱਥੇ ਅਰੂਜ ਸਨ, ਇੱਥੇ ਕੀ ਰੂਲਰ ਸਨ, ਕੀ ਇੱਥੇ ਨਵਾਬ ਸਰਦਾਰੀ ਨਿਜ਼ਾਮ ਸਨ, ਇੱਥੇ ਕੀ ਤਰੀਕ ਸੀ ਇਸ ਇਲਾਕੇ ਦੀ, ਕੀ ਇੱਥੇ ਜਰਨੈਲਾਂ ਦੀ ਤਰੀਕ ਸੀ, ਕਿਸ ਚੀਜ਼ ਦਾ ਪਸੇ ਮੰਜ਼ਰ ਪੂਰਾ ਪੇਸ਼ ਕਰਦੀ ਹੈ। ਤੇ ਆਉਣ ਵਾਲੀਆਂ ਨਸਲਾਂ ਲਈ ਵੀ ਨਾ ਵਿਰਸਾ ਕਾਇਮ ਰੱਖਣਾ ਚਾਹੀਦਾ ਹੈ। ਆਉਣ ਵਾਲੀਆਂ ਨਸਲਾਂ ਨੂੰ ਪਤਾ ਚੱਲੇ ਗਿਆ ਮਹਾਰਾਜਾ ਰਣਜੀਤ ਸਿੰਘ ਕੌਣ ਸੀ, ਉਹਨਾਂ ਦੇ ਅੱਗੇ ਸਰਦਾਰ ਜਵਾਲਾ ਸਿੰਘ ਸੰਧੂ ਕੌਣ ਸਨ, ਉਹਨਾਂ ਨੇ ਕਿੰਜ ਪੂਰੇ ਪੰਜਾਬ ਨੂੰ ਫਤਹ ਕੀਤਾ ਅੰਗਰੇਜ਼ਾਂ ਤੋਂ ਜਾਂ ਹੋਰ ਜਿੰਦੇ ਇੱਥੇ ਕਬਜ਼ਾ ਮਾਫੀਆ ਸਨ। ਤੇ ਅਸੀਂ ਆਹ ਕਹਿੰਦੇ ਹਾਂ ਕਿ ਇਸ ਤੋਂ ਪੂਰੇ ਪੰਜਾਬ ਦਾ ਇੱਕ ਨਾ ਹੈਰੀਟੇਜ ਹੈਗਾ, ਇਹਨੂੰ ਪ੍ਰੀਜ਼ਰਵ ਕੀਤਾ ਜਾਏ। ਇਹਦੇ ਲਈ ਕੋਈ ਖਸੂਸੀ ਮੁਹੱਬਤ ਫਰਮਾਉਣ, ਕੋਈ ਬਜਟ ਐਲੋਕੇਟ ਕਰਨ, ਇਹਨਾਂ ਨੂੰ ਪ੍ਰੀਜ਼ਰਵ ਕਰਨ। ਇਹਦੇ ਤੋਂ ਨਾ ਕਿ ਪੂਰਾ ਪੜਾਣਾ ਬਲਕਿ ਪੂਰਾ ਲਾਹੌਰ, ਪੂਰਾ ਪੰਜਾਬ ਨੇ ਇੱਕ ਪ੍ਰਮੋਟ ਹੋਏਗਾ। ਇਹਦੀ ਜਿੰਦੀ ਟੂਰਿਜ਼ਮ ਦੀ ਇਹਨਾਂ ਦੀ ਹੈ ਮਿਨਿਸਟਰੀ, ਉਹਨਾਂ ਨੂੰ ਵੀ ਚਾਹੀਦਾ ਆ ਕਿ ਜਿੰਦੀ ਕਹਿ ਰਹੇ ਨੇ ਜੀ ਇੱਥੋਂ ਪਾਕਿਸਤਾਨ ਦੇ ਕਈ ਲੋਕ ਜਾਂਦੇ ਨੇ ਜੀ ਤੁਰਕੀ ਵੇਖਣ ਤੇ ਮਿਸਰ ਵੇਖਣ, ਤੇ ਹੋਰ ਉੱਥੇ ਕੋਈ ਅਜੂਬਾ ਨਹੀਂ ਹੈਗਾ। ਉੱਥੇ ਸਿਰਫ ਆ ਪੁਰਾਣਾ ਆਰਕੀਟੈਕਟ ਜਿਨ੍ਹਾਂ ਨੇ ਬਣਾਏ ਨੇ ਆਰਕੀਓਲੋਜੀ ਪੁਆਇੰਟ ਆਫ ਵਿਊ ਨਾਲ ਉਹ ਵੇਖਣ ਜਾਂਦੇ ਨੇ ਜੀ ਆਪਣੇ ਦਿਲ ਨੂੰ ਤਸੱਲੀ ਦੇਣ ਲਈ। ਕਿਉਂ ਨਾ ਅਸੀਂ ਜਿੰਦੇ ਇੰਨੇ ਡਾਲਰਸ ਤੇ ਇੰਨੀ ਰਕਮ ਜਿੰਦਾ ਜ਼ਰੇ ਮੁਬਾਦਲਾ ਬਾਹਰ ਜਾਂਦਾ ਪਾਕਿਸਤਾਨ ਦਾ, ਉਹ ਕਿਉਂ ਨਾ ਅਸੀਂ ਆਊਟ ਆਫ ਕੰਟਰੀਜ਼ ਤੋਂ ਪਾਕਿਸਤਾਨ ਵਿੱਚ ਲਿਆ ਜਾਏ। ਤੇ ਇਹਦੇ ਲਈ ਕੋਈ ਉਹਨਾਂ ਨੂੰ ਪਰਸਨਲੀ ਅਸੀਂ ਰਿਕੁਐਸਟ ਕਰਦੇ ਹਾਂ ਕੋਈ ਐਸਾ ਬਜਟ ਐਲੋਕੇਟ ਕਰਨ, ਇੱਥੇ ਕੋਈ ਸਪੈਸ਼ਲ ਫੰਡ ਰੇਜ਼ ਕਰਨ, ਇੱਥੇ ਲਾਉਣ
ਤਾਂ ਕਿ ਸਾਡੀ ਟੂਰਿਜ਼ਮ ਉੱਥੇ ਜ਼ਿਆਦਾ ਤੋਂ ਜ਼ਿਆਦਾ ਸਿੱਖ ਹੋਣ, ਆਊਟ ਆਫ ਕੰਟਰੀਜ਼ ਦੇ ਡੈਲੀਗੇਸ਼ਨ ਟੂਰਿਸਟ ਦੁਨੀਆ ਭਰ ਕੇ ਸਿੱਖਾਂ ਲਈ ਆਇਆ ਜੀ। ਉਹਨਾਂ ਦੇ ਇੱਕ ਜਿੰਜ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਪੀਰ ਮੰਨਦੇ ਨੇ ਜੀ ਸਾਰੇ ਸਿੱਖ। ਉਸ ਤੋਂ ਬਾਅਦ ਸਰਦਾਰ ਜਵਾਲਾ ਸਿੰਘ ਸੰਧੂ ਮਿਲਟਰੀ ਕਮਾਂਡਰ, ਉਹਨਾਂ ਨੂੰ ਵੀ ਪੀਰਾਂ ਤਰ੍ਹਾਂ ਮੰਨਦੇ ਨੇ। ਤੇ ਆਹ ਪੜਾਣਾ ਜੀ ਬਿਲਖੁਸ ਉੱਥੇ ਗੁਰਦੁਆਰਾ ਵੀ ਹੈ, 6ਵਾਂ ਗੁਰੂ ਹੈ ਗੁਰੂ ਹਰਗੋਬਿੰਦ ਜਿਨ੍ਹਾਂ ਉਹਨਾਂ ਦਾ ਉਹਨਾਂ ਦੇ ਹਰਗੋਬਿੰਦ ਸਾਹਿਬ ਇੱਥੇ ਤਸ਼ਰੀਫ ਲਿਆ, ਇੱਥੇ ਲਿਆਏ, ਉਹਨਾਂ ਦੇ ਨਾਂ ਦਾ ਬਹੁਤ ਵੱਡਾ ਇੱਥੇ ਗੁਰਦੁਆਰਾ ਵੀ ਹੈ। ਤੇ ਉਹਨਾਂ ਲਈ ਜਿੰਦੀ ਇਹ ਧਰਤੀ ਹੈ ਨਾ, ਜਿੰਜ ਗੁਰਦੁਆਰਾ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਬੜੀ ਤਬਰਕ ਤੇ ਪਾਕ ਧਰਤੀ ਇੰਜੀ, ਕਿਉਂਕਿ ਉਹਨਾਂ ਦਾ 6ਵਾਂ ਗੁਰੂ ਇੱਥੇ ਆਬਾਦ ਰਿਹਾ। ਇੱਥੇ ਉਹਨਾਂ ਨੇ ਸਾਰਾ ਆਪਣਾ ਅੱਗੇ ਸਪੀਚਾਂ ਦਿੱਤੀਆਂ, ਆਪਣੀਆਂ ਬਾਤਾਂ ਕਰਵਾਈਆਂ। ਇਹਨਾਂ ਕੋਲ ਤਾਂ ਬੜਾ ਇੱਕ ਇੰਟਰਨੈਸ਼ਨਲੀ ਲੈਵਲ ਦਾ ਵੀ ਇੱਥੇ ਗੁਰਦੁਆਰਾ ਵੀ ਹੈ। ਅਸੀਂ ਕਹਿੰਦੇ ਗੁਰਦੁਆਰਾ ਵੀ ਆਣ ਕੇ ਇੱਥੇ ਚਾਲੂ ਕੀਤਾ ਜਾਏ ਤਾਂ ਕਿ ਸਿੱਖ ਵੀ ਜ਼ਿਆਦਾ ਤੋਂ ਜ਼ਿਆਦਾ ਹੋਣ ਤੇ ਇੰਟਰਨੈਸ਼ਨਲ ਵਲੋਗਰਸ, ਇੰਟਰਨੈਸ਼ਨਲ ਟੂਰਿਸਟ, ਫਿਰਨ ਤੁਰਨ ਵਾਲੇ ਸਿਆਹ ਵੀ ਇੱਥੇ ਹੋਣ, ਕਿਉਂਕਿ ਇਹਨਾਂ ਦਾ ਸਿੱਖੀ ਬਹੁਤ ਜ਼ਿਆਦਾ ਮਕਾਮ ਰੱਖਦਾ ਜੀ ਹਵੇਲੀ। ਇੱਥੋਂ ਗੁਰੂ ਨਾਨਕ ਦੇਵ ਜੀ ਵੀ ਲੰਘ ਕੇ ਗਏ ਨੇ, ਇੱਥੇ ਉਹਨਾਂ ਦਾ ਸਟੇ ਵੀ ਹੋਇਆ ਸੀ ਗੁਰਦੁਆਰੇ ਦੇ ਵਿੱਚ, ਜਿੰਦਾ ਅਕੋਰਡਿੰਗਸ ਟੂ ਵੱਡਿਆਂ ਤੋਂ ਸੁਣਦੇ ਆ ਰਹੇ ਕਿਤਾਬਾਂ 'ਚ ਲਿਖਿਆ ਹੈ। ਤੇ ਇੱਕ ਪੂਰੀ ਹਿਸਟਰੀ ਦੀ ਹਾਮਲ ਆ ਪਿੰਡ ਪੜਾਣਾ ਹਵੇਲੀ ਤੇ ਬਿਲਖਸੂਸ ਸਿੱਖਾਂ ਦਾ ਜਿੰਦਾ ਗੁਰਦੁਆਰਾ 6ਵੇਂ ਗੁਰੂ ਹਰਗੋਬਿੰਦ ਜੀ ਦਾ।